ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣ ਰਹੇ ਹੋ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਮੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਸੈਨੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਫੇਸਬੁੱਕ YouTube ਤੇ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 13 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮਾਰਗੇਜ ਰੀਅਲ estate, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਡਕੇਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਡਕੀਆਣਾ 4159090503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ ਤੇ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਨੂੰ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹ ਕਹਿੰਦੇ ਭਈ ਕੁਛ ਜਿਹੜੇ ਕੈਲੀਫੋਰਨੀਆ ਦੇ ਅਸੈਂਸ਼ੀਅਲ ਵਰਕਰਸ ਹੈਗੇ ਆ, ਉਹਨਾਂ ਨੂੰ ਉਹ ਕੈਸ਼ ਦੇਣ ਜਾ ਰਹੇ ਹੈਗੇ ਆ। ਇਹ ਜਿਹੜਾ ਬਾਈਡਨ ਪੈਂਡੇਮਿਕ ਰਿਲੀਫ ਪਲਾਨ ਇੱਕ ਰਿਲੀਜ਼ ਕੀਤਾ ਗਿਆ ਆ, ਫਾਰਮ ਤੇ ਫੂਡ ਵਰਕਰਸ ਨੂੰ ਇਹ ਜਿਹੜਾ ਆ ਪੈਸੇ ਮਿਲਣਗੇ। ਡਿਪਾਰਟਮੈਂਟ ਆਫ ਐਗਰੀਕਲਚਰ ਨੇ $700 ਮਿਲੀਅਨ ਜਿਹੜੀ ਗ੍ਰਾਂਟ ਆ ਉਹ ਵਰਕਰਸ ਦੇ ਲਈ ਪੂਰੇ USA ਦੇ ਵਿੱਚ ਰੱਖੀ ਹੈਗੀ ਆ। ਸੋ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹਜੇ ਤੱਕ ਇਹ ਤਾਂ ਨਹੀਂ ਦੱਸਿਆ ਵੀ ਕਿਸ ਤਰ੍ਹਾਂ ਉਹ ਰਿਲੀਜ਼ ਕਰਨਗੇ ਮਨੀ, ਪਰ ਪੈਸੇ ਜ਼ਰੂਰ ਇਹ ਅਨਾਊਂਸ ਕਰ ਦਿੱਤੇ ਗਏ ਆ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਫਾਰਮ ਤਾਂ ਗਰੋਸਰੀ ਸਟੋਰਾਂ ਦੇ ਵਰਕਰ ਸੀਗੇ, ਬਹੁਤ ਸਾਰੇ ਕੀ ਸਾਰੇ ਹੀ ਕਹਿ ਸਕਦੇ 100% ਹੀ ਉਹ ਘਰਾਂ 'ਚ ਨਹੀਂ ਰਹੇ, ਕਿਉਂਕਿ ਉਹਨਾਂ ਨੂੰ ਤਾਂ ਬਾਹਰ ਜਾ ਕੇ ਹੀ ਕੰਮ ਕਰਨਾ ਪੈਣਾ ਸੀ, ਚਾਹੇ ਉਹ ਖੇਤਾਂ ਦੇ ਵਿੱਚ ਸੀ ਚਾਹੇ ਉਹ ਸਟੋਰਾਂ ਦੇ ਵਿੱਚ ਸੀਗਾ। ਸੋ ਕਹਿੰਦੇ ਭਈ ਇਸੇ ਤਰ੍ਹਾਂ ਨੋਨ ਪ੍ਰੋਫਿਟ ਸਟੇਟ ਏਜੰਸੀਜ਼ ਤੇ ਟਰਾਈਬਲ ਐਂਟੀਟੀਜ਼ ਲਈ ਵੀ 5 ਮਿਲੀਅਨ ਤੋਂ ਲੈ ਕੇ $50 ਮਿਲੀਅਨ ਤੱਕ ਪੈਸੇ ਰੱਖੇ ਗਏ ਆ। grants.gov ਦੇ ਉੱਤੇ ਜਿਹੜੇ ਆ ਐਪਲੀਕੇਸ਼ਨ ਅਵੇਲੇਬਲ ਹੋਊਗੀ। ਜਦੋਂ ਇਹ ਐਪਲੀਕੇਸ਼ਨਾਂ ਅਵੇਲੇਬਲ ਹੋਣਗੀਆਂ 60 ਦਿਨ ਹੋਣਗੇ, ਕਹਿੰਦੇ ਭਈ ਜਿਹੜੇ ਐਲੀਜੀਬਲ ਐਪਲੀਕੈਂਟ ਹੈਗੇ ਆ ਉਹਨਾਂ ਨੂੰ ਸ਼ੋਅ ਕਰਨਾ ਪਊਗਾ ਵੀ ਉਹਨਾਂ ਨੇ ਆਪਣੇ ਵਰਕਰਸ ਨੂੰ $600 ਜਿਹੜਾ ਪੈਂਡੇਮਿਕ ਦੇ ਦੌਰਾਨ ਦਿੱਤਾ ਹੈਗਾ ਜਾਂ ਉਹ ਦੇਣਗੇ। ਕਹਿੰਦੇ ਭਈ ਕੁਛ ਇੰਡਸਟਰੀਆਂ ਤਾਂ ਵਿਚਾਰੀਆਂ ਬੰਦੇ ਨਹੀਂ ਹੋਈਆਂ ਜਦੋਂ ਗਲੋਬਲ ਪੈਂਡੇਮਿਕ ਹੋਇਆ, ਖਾਸ ਕਰਕੇ ਐਗਰੀਕਲਚਰ ਇੰਡਸਟਰੀ ਇਹਦੇ 'ਚੋਂ ਨੰਬਰ 1 ਆ। ਇਹ ਜਿਹੜੇ ਹੈਨਫੋਰਡ ਫ੍ਰਿਜ਼ਨੋ ਏਰੀਏ ਦੇ ਰਿਪਰੈਜ਼ੈਂਟੇਟਿਵ ਡੇਵਿਡ ਬੈਲਡਾਓ ਆ, ਉਹਨਾਂ ਨੇ ਸੈਕਰਾਮੈਂਟੋ ਬੀ ਨੂੰ ਦੱਸਿਆ ਤੇ ਕਹਿੰਦੇ ਵੀ ਅਸੀਂ ਫਾਰਮ ਵਰਕਰਸ ਤੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਖਤਰੇ 'ਚ ਰੱਖਿਆ, ਕਿਉਂਕਿ ਉਹ ਕਿਸੇ ਟਾਈਮ ਵੀ ਉਹਨਾਂ ਨੂੰ ਇਨਫੈਕਸ਼ਨ ਹੋ ਸਕਦੀ ਸੀਗੀ। ਸੋ ਕਹਿੰਦੇ ਵੀ ਮੈਂ ਐਪਰੀਸ਼ੀਏਟ ਕਰਦਾ ਵੀ USDA ਸੈਕਟਰੀ ਜਿਹੜੇ ਆ ਵਿਲਸੈਕ, ਉਹਨਾਂ ਨੇ ਜਿਹੜੇ ਆ ਇਸ ਕੰਮ ਦੇ ਲਈ ਪੈਸੇ ਰੱਖੇ ਹੈਗੇ ਆ। ਇਸੇ ਤਰ੍ਹਾਂ ਕੈਲੀਫੋਰਨੀਆ ਸਟੇਟ ਨੇ ਆਲਰੇਡੀ ਜਿਹੜੇ ਉਹਨਾਂ ਦੇ ਪ੍ਰਿਜ਼ਨ ਗਾਰਡਸ ਹੈਗੇ ਆ ਉਹਨਾਂ ਨੂੰ $8 ਬਿਲੀਅਨ ਗੈਬਨ ਨਿਊਸਮ ਨੇ ਰੱਖਿਆ ਸੀ। ਸੋ $5,000 ਜਿਹੜਾ ਆ ਉਹਨਾਂ ਨੂੰ ਬੋਨਸ ਦਿੱਤੇ ਗਏ ਹੈਗੇ। ਜੀ, ਅਗਲੀ ਖਬਰ ਨਾਰਵੇ ਤੋਂ ਆ ਰਹੀ ਹੈ। ਉੱਥੋਂ ਦਾ ਇੱਕ ਸ਼ਹਿਰ ਕੋਂਗਸਬਰਗ, ਉੱਥੇ ਇੱਕ ਬੰਦੇ ਨੇ ਤੀਰ ਕਮਾਨ ਦੇ ਨਾਲ 5 ਜਾਣਿਆਂ ਨੂੰ ਮਾਰ ਦਿੱਤਾ ਤੇ 2 ਹੋਰ ਜਿਹੜੇ ਆ ਉਹ ਜ਼ਖਮੀ ਹੋਏ ਆ। ਇਸ ਅਟੈਕਰ ਨੂੰ
ਕਹਿੰਦੇ ਆ ਵੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਉੱਥੋਂ ਦੇ ਜਿਹੜੇ ਪੁਲਿਸ ਚੀਫ ਆ ਉਹਨਾਂ ਨੇ ਦੱਸਿਆ ਵੀ ਹੋਰ ਕਿਸੇ ਦੀ ਭਾਲ ਨਹੀਂ ਹੈਗੀ। ਇਹਨੇ ਕਹਿੰਦੇ ਆ ਵੀ ਅਚਨਚੇਤੇ ਹੀ ਪਤਾ ਨਹੀਂ ਕੀ ਕਾਰਨ ਹੋਏ, ਉਸ ਦੀ ਜਾਂਚ ਤਾਂ ਜਿਹੜੀ ਉਹ ਹੋਊਗੀ। ਤੇ ਤੀਰ ਕਮਾਨ ਦੇ ਨਾਲ ਜਿਹੜਾ ਆ ਉਹ ਹਮਲਾ ਕੀਤਾ। ਸਾਊਥ ਈਸਟਰਨ ਪੁਲਿਸ ਡਿਸਟ੍ਰਿਕਟ ਦੇ ਵਿੱਚ ਇਹ ਘਟਨਾ ਜਿਹੜੀ ਆ ਉੱਥੇ ਵਾਪਰੀ ਜਿਹੜੀ ਉਹ ਹੈਗੀ ਆ। ਤੇ ਪ੍ਰੈਸ ਨੂੰ ਜਦੋਂ ਪੁਲਿਸ ਚੀਫ ਕਹਿੰਦੇ ਸੰਬੋਧਨ ਕਰ ਰਹੇ ਸੀ ਤੇ ਕਹਿੰਦੇ ਅਸੀਂ ਟੈਰਰ ਅਟੈਕ ਨੂੰ ਰੂਲ ਆਊਟ ਜਿਹੜਾ ਆ ਉਹ ਨਹੀਂ ਕੀਤਾ। ਤੇ ਇਸ ਟਾਈਮ ਇਸ ਦੀ ਜਾਂਚ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਮੋਟੀਵੇਸ਼ਨ ਕੀ ਸੀ ਉਸ ਬੰਦੇ ਦੀ, ਉਸ ਦੇ ਬਾਰੇ ਜਿਹੜਾ ਆ ਉਹ ਪਤਾ ਨਹੀਂ ਲੱਗਾ। ਉੱਥੋਂ ਦੇ ਤਕਰੀਬਨ ਪੌਣੇ 7 ਵਜੇ ਦੇ ਲੋਕਲ ਟਾਈਮ ਦੇ ਸ਼ਾਮ ਦੇ ਜਿਹੜਾ ਆ ਕਹਿੰਦੇ ਵੀ ਇਹ ਬੰਦਾ ਜਿੱਥੇ ਕਾਫੀ ਲੋਕ ਇਕੱਠੇ ਸੀਗੇ ਉੱਥੇ ਆਇਆ ਤੇ ਉਸਨੇ ਇਹ ਤੀਰ ਕਮਾਨ ਦੇ ਨਾਲ ਹਮਲਾ ਜਿਹੜਾ ਆ ਉਹ ਕਰ ਦਿੱਤਾ ਸੀ। ਓਸਲੋ ਤੋਂ ਇਹ ਕੁਛ ਮੀਲ ਜਿਹੜਾ ਉਹ ਦੂਰ 85 ਕਿਲੋਮੀਟਰ ਜਾਂ 53 ਮੀਲ ਦੂਰ ਜਿਹੜਾ ਉੱਥੋਂ ਦੱਸਿਆ ਜਾਂਦਾ ਹੈ ਇਲਾਕਾ। ਜੀ, ਅਗਲੀ ਖਬਰ ਜਿਹੜੀ ਆ WHO ਵੱਲੋਂ ਆ ਰਹੀ ਆ, ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ। ਕਹਿੰਦੇ ਆ ਵੀ ਕੋਵਿਡ ਦੇ ਨਾਲ ਮੌਤਾਂ ਦੀ ਗਿਣਤੀ ਹੁਣ ਕਾਫੀ ਘਟਦੀ ਜਾ ਰਹੀ ਆ, ਐਕਸੈਪਟ ਯੂਰਪ ਤੋਂ ਬਿਨਾਂ। ਤੇ ਮੋਸਟਲੀ ਜਿਹੜੀਆਂ ਡਿਵੈਲਪਡ ਨੇਸ਼ਨ ਹੈਗੀਆਂ ਉਹਨਾਂ ਦੇ ਵਿੱਚ ਵੈਕਸੀਨ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਅਵੇਲੇਬਲ ਹੈਗੇ ਆ। ਟੀਡਰੋਸ ਜਿਹੜੇ WHO ਦੇ ਹੈੱਡ ਹੈਗੇ ਆ, ਉਹਨਾਂ ਨੇ ਕਿਹਾ ਆ ਵੀ 56 ਮੁਲਕ ਦੁਨੀਆ ਦੇ ਆ ਜਿਨ੍ਹਾਂ ਨੇ ਹਜੇ ਤੱਕ ਜਿਹੜਾ WHO ਦਾ ਗੋਲ ਸੀਗਾ ਵੈਕਸੀਨੇਸ਼ਨ ਦਾ 10% ਉਹਨਾਂ ਦੀ ਪਾਪੂਲੇਸ਼ਨ ਦਾ, ਉਹ ਹਜੇ ਰੀਚ ਨਹੀਂ ਕੀਤਾ। ਪਰ ਅੱਜ ਦੀ ਡੇਟ ਦੇ ਵਿੱਚ ਵੀ 3 ਮੁਲਕ ਇੱਦਾਂ ਦੇ ਆ ਜਿਹੜੇ ਬਰੂੰਦੀ, ਐਰੀਟਰੀਆਸ ਤੇ ਨਾਰਥ ਕੋਰੀਆ, ਜਿੱਥੇ ਉਹਨਾਂ ਨੇ ਹਜੇ ਵੈਕਸੀਨ ਡਿਸਟ੍ਰੀਬਿਊਟ ਕਰਨੇ ਵੀ ਨਹੀਂ ਸ਼ੁਰੂ ਕੀਤੇ ਹੈਗੇ। ਤੇ ਕਹਿੰਦੇ ਵੀ ਕੋਵਿਡ-19 ਜਿਹੜੀ ਆ ਲੋਐਸਟ ਲੈਵਲ ਤੇ ਪਹੁੰਚੀ ਆ। ਆਲਮੋਸਟ ਜਿਹੜਾ ਆ 1 ਸਾਲ ਪਹਿਲਾਂ ਜਿੱਦਾਂ ਇੱਕ ਵੀਕ ਦੇ ਵਿੱਚ 50-50 ਹਜ਼ਾਰ ਮੌਤਾਂ ਹੁੰਦੀਆਂ ਸੀਗੀਆਂ। ਸੋ ਇਹ ਜਿਹੜੀ ਗੁੱਡ ਖਬਰ WHO ਵੱਲੋਂ ਆਈ ਹੈਗੀ ਆ। ਜੀ, ਜੀ। ਵਾਈਟ ਹਾਊਸ ਨੇ ਜਿਹੜੇ ਗਵਰਨਰਸ ਆ ਉਹਨਾਂ ਨੂੰ ਇਤਲਾਹ ਦਿੱਤੀ ਆ ਵੀ ਜਿਹੜੇ ਕਿੰਡਰਗਾਰਟਨ ਸਕੂਲ 'ਚ ਜਾਣ ਵਾਲੇ ਬੱਚੇ ਆ 5 ਤੋਂ 11 ਸਾਲ ਦੀ ਉਮਰ ਦੇ ਵਿੱਚ ਆ, ਉਹਨਾਂ ਨੂੰ ਜਿਹੜੇ ਆ ਟੀਕੇ ਲਾਉਣ ਦੀ ਤਿਆਰੀ ਕਰੋ। ਆਲਰੇਡੀ ਆਲਰੇਡੀ ਜਿਹੜੇ ਫਾਈਜ਼ਰ ਬਾਇਓਨਟੈਕ ਦੀ ਇਸ ਉਮਰ ਦੇ ਵਰਗ ਦੇ ਬੱਚਿਆਂ ਦੇ ਲਈ ਜਿਹੜੀ ਦਵਾਈ ਆ ਟੀਕਾ ਆ ਜਿਹੜਾ ਉਹ ਐਮਰਜੈਂਸੀ ਅਪਰੂਵਲ ਦੇ ਲਈ FDA ਦੇ ਮੂਹਰੇ ਹੈਗਾ ਆ। ਸੋ ਉਹਨਾਂ ਨੇ ਅੱਜ ਇੱਕ ਫੋਨ ਕਾਲ ਦੇ ਵਿੱਚ ਬਾਕੀ ਗਵਰਨਰ ਨੂੰ ਇਤਲਾਹ ਜਿਹੜੀ ਉਹ ਦਿੱਤੀ ਆ ਵੀ ਤੁਸੀਂ ਇਹਨਾਂ ਬੱਚਿਆਂ ਨੂੰ ਤਿਆਰੀ ਜਿਹੜੀ ਆ ਉਹ ਕਰੋ ਟੀਕੇ ਲਾਉਣ ਦੀ। ਕਹਿੰਦੇ ਵੀ ਇਸ ਵਰਗ ਦੇ ਵਿੱਚ 28 ਮਿਲੀਅਨ ਬੱਚੇ ਜਿਹੜੇ ਆਉਂਦੇ ਆ 5 ਤੋਂ 11 ਸਾਲ ਦੀ ਉਮਰ ਦੇ ਵਿੱਚ। ਜਦੋਂ ਹੀ ਫੈਡਰਲ ਰੈਗੂਲੇਟਰ ਜਿਹੜੇ ਆ ਉਹਨਾਂ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਤਾਂ ਇਹ ਟੀਕੇ ਲਗਾਉਣੇ ਜਿਹੜੇ ਉਹ ਸ਼ੁਰੂ ਕੀਤੇ ਜਾ ਸਕਦੇ। ਕਹਿੰਦੇ ਵੀ ਅਰਲੀ ਨਵੰਬਰ ਦੇ ਵਿੱਚ ਇਸ ਦਾ ਅਪਰੂਵਲ ਆਉਣ ਦੀ ਤਿਆਰੀ ਹੈਗੀ ਆ। ਫਾਈਜ਼ਰ ਨੇ ਐਲੀਮੈਂਟਰੀ ਸਕੂਲ ਦੇ ਜੇ ਇਸ ਵਰਗ ਦੇ ਬੱਚਿਆਂ ਦੇ ਉੱਤੇ ਜਿਹੜੇ ਟੈਸਟਿੰਗ ਜਿਹੜੀ ਇਹ ਕੀਤੀ ਸੀ 4500 ਤੋਂ ਵੱਧ ਜਿਹੜੇ ਵਾਲੰਟੀਅਰ ਬੱਚੇ ਆ ਉਹਨਾਂ ਨੂੰ ਇਹ ਟੀਕਾ ਲਾਇਆ ਗਿਆ, ਜਿਨ੍ਹਾਂ ਵਿੱਚ US, ਫਿਨਲੈਂਡ, ਪੋਲੈਂਡ ਤੇ ਸਪੇਨ ਦੇ ਬੱਚੇ ਜਿਹੜੇ ਉਹ ਸ਼ਾਮਲ ਸੀਗੇ। ਤੇ ਉਹਨਾਂ ਨੇ ਇਹ ਜਿਹੜਾ ਡਾਟਾ ਆ ਉਹ ਹੁਣ FDA ਨੂੰ ਘੱਲ ਦਿੱਤਾ ਹੈਗਾ ਆ। ਸੋ 1/3 ਜਿਹੜੀ ਆ ਡੋਜ਼ੇਜ ਆ ਉਹ ਹੋਊਗੀ। ਜੇ ਮੰਨ ਲਓ ਵੀ 100 ਮਿਲੀਲੀਟਰ ਇੱਕ ਅਡਲਟ ਨੂੰ ਲੱਗਦੀ ਆ ਤਾਂ 33 ਮਿਲੀਲੀਟਰ ਇੱਕ ਹਿਸਾਬ ਦੇ ਨਾਲ ਜਿਹੜੇ ਬੱਚੇ ਨੂੰ ਆ ਉਹ ਲਗਾਈ ਜਾਵੇਗੀ। ਕਹਿੰਦੇ ਵੀ 1/3 ਜਿਹੜੀ ਸਮਾਲ ਡੋਜ਼ੇਜ ਆ ਉਹ ਸੇਫ ਤੇ ਇਫੈਕਟਿਵ ਬੱਚਿਆਂ ਦੇ ਵਿੱਚ ਦੱਸੀ ਗਈ ਹੈਗੀ ਆ। ਸੋ ਸਕੂਲ ਦੇ ਸਾਰੇ ਵਿਦਿਆਰਥੀ ਪ੍ਰੀ ਸਕੂਲ ਨੂੰ ਛੱਡ ਕੇ ਯਾਨੀ ਕਿ ਰੈਗੂਲਰ ਐਲੀਮੈਂਟਰੀ ਸਕੂਲ ਤੋਂ ਲੈ ਕੇ ਜਿੰਨੀ ਵੀ ਉਮਰ ਦਾ ਅਮਰੀਕਾ ਦੇ ਵਿੱਚ ਜਿਹੜੇ ਲੋਕ ਹੈਗੇ ਉਹਨਾਂ ਸਾਰਿਆਂ ਦੇ ਲਈ ਫਿਰ ਵੈਕਸੀਨ ਜਿਹੜੀ ਆ ਉਪਲਬਧ ਹੋਵੇਗੀ। ਵਾਈਟ ਹਾਊਸ ਨੇ ਪਹਿਲਾਂ ਹੀ ਦੱਸਿਆ ਸੀਗਾ ਵੀ ਇਹਨਾਂ ਨੇ ਪਹਿਲਾਂ ਹੀ ਪ੍ਰੋਕਿਉਰਮੈਂਟ ਜਿਹੜੀ ਆ ਉਹ ਕਰ ਲਈ ਹੈਗੀ ਆ। 65 ਮਿਲੀਅਨ ਪੀਡੀਆਟ੍ਰਿਕ 2 ਸ਼ਾਟ ਡੋਜ਼ਿਸ ਜਿਹੜੀਆਂ ਫਾਈਜ਼ਰ ਤੋਂ ਫੈਡਰਲ ਗਵਰਨਮੈਂਟ ਨੇ ਆਲਰੇਡੀ ਖਰੀਦ ਕੇ ਰੱਖੀਆਂ ਹੈਗੀਆਂ ਆ। ਤੇ ਡਿਪਾਰਟਮੈਂਟ ਆਫ ਹੋਮ ਹੈਲਥ ਤੇ ਹਿਊਮਨ ਸਰਵਿਸਿਜ਼ ਉਹਨਾਂ ਨੇ ਕਿਹਾ ਵੀ 70% ਪ੍ਰੋਵਾਈਡਰਸ ਆ ਉਹ ਵੈਕਸੀਨ ਜਿਹੜੇ ਕਿਡਸ ਆ ਉਹਨਾਂ ਨੂੰ ਲਾਉਣ ਦੇ ਲਈ ਆਲਰੇਡੀ ਅਨਰੋਲਡ ਹੈਗੇ ਨੇ ਇਹ ਕੋਵਿਡ ਸ਼ਾਟਸ ਆ ਉਹ ਲਾਉਣ ਦੇ ਲਈ। ਸੋ ਲੱਗ ਰਿਹਾ ਆ ਵੀ ਇਸ ਦੀ ਤਿਆਰੀ ਜਿਹੜੀ ਉਹ ਹੁਣ ਵਿੱਢੀ ਜਾ ਰਹੀ ਹੈ। ਜਲਦ ਹੀ ਇਸ ਦਾ ਅਪਰੂਵਲ ਵੀ ਫਿਰ FDA ਤੋਂ ਆ ਸਕਦਾ ਆ। ਜੀ, ਵਾਈਟ ਹਾਊਸ ਜਿਹੜਾ ਆ ਉਹ ਹੁਣ ਸਟੈਪ ਚੱਕ ਰਿਹਾ ਵੀ ਕਿਸ ਤਰ੍ਹਾਂ ਜਿਹੜੀ ਗੈਸ ਦੀ ਸ਼ਾਰਟੇਜ ਆ
ਉਸ ਨੂੰ ਜਿਹੜਾ ਕੰਟਰੋਲ ਕੀਤਾ ਜਾਵੇ, ਉਸ ਨੂੰ ਕਿਸ ਤਰ੍ਹਾਂ ਵਧਾਇਆ ਜਾਵੇ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਆਪਣੀ ਇਕਨੋਮਿਕ ਟੀਮ ਜਿਹੜੀ ਆ ਉਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਹੈਗੀ ਆ, ਜਿਹਦੇ ਵਿੱਚ ਐਨਰਜੀ ਸੈਕਟਰੀ ਜੈਨੀਫਰ ਗ੍ਰੈਨਹੋਮ, ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਤੇ ਐਗਰੀਕਲਚਰ ਸੈਕਟਰੀ ਟੌਮ ਵਿਲਸੈਕ, ਇਹ ਜਿਹੜੇ ਆ ਮੰਗਲਵਾਰ ਰਾਤ ਨੂੰ ਇਹਨਾਂ ਨੇ ਮੀਟਿੰਗ ਕੀਤੀ ਆ। ਫਿਊਲ ਤੇ ਨੈਚੁਰਲ ਗੈਸ ਪ੍ਰਾਈਸਸ ਬਹੁਤ ਹਾਈ ਹੋ ਗਈਆਂ ਆ, ਆਪਾਂ ਪਹਿਲਾਂ ਖਬਰ 'ਚ ਵੀ ਸਾਂਝੀ ਕੀਤੀ ਸੀਗੀ। ਤੇ ਕਹਿੰਦੇ ਭਈ ਐਵਰੇਜ ਨੈਸ਼ਨਲ ਐਵਰੇਜ ਗੈਸੋਲੀਨ ਪ੍ਰਾਈਸ $3 ਤੇ 29 ਸੈਂਟ ਦੇ ਉੱਤੇ ਪਰ ਗੈਲਨ ਹੈਗੀ ਆ। ਪਰ ਕਈ ਏਰੀਆ 'ਚ ਤਾਂ 4 $4.5 5 ਦੇ ਲਾਗੇ ਪਹੁੰਚਣ ਵਾਲੀ ਹੋਈ ਓ ਆ। ਤੇ AAA ਦੇ ਮੁਤਾਬਕ ਐਗਜ਼ੈਕਟਲੀ ਅਪ੍ਰੈਲ 2020 ਦੇ ਵਿੱਚ ਐਵਰੇਜ ਗੈਸ ਦੀ ਪ੍ਰਾਈਸ $1.77 ਸੀ। ਸੋ ਇਸੇ ਤਰ੍ਹਾਂ ਕੰਜ਼ਿਊਮਰ ਪ੍ਰਾਈਸਸ ਕਹਿੰਦੇ 0.4% ਸਤੰਬਰ ਦੇ ਵਿੱਚ ਅਪ ਗਈਆਂ, ਸਤੰਬਰ ਦੇ ਮਹੀਨੇ ਦੇ ਵਿੱਚ। ਸੋ ਇਹ ਇੱਕ ਵੱਡਾ ਹੈਡੇਕ ਜਿਹੜਾ ਉਹਨਾਂ ਲਈ ਬਣਿਆ ਹੋਇਆ ਵੀ ਕਿਸ ਤਰ੍ਹਾਂ ਜਿਹੜੀ ਆ ਇਹ ਸ਼ਾਰਟੇਜ ਆ ਉਸ ਨੂੰ ਵਧਾਇਆ ਜਾ ਸਕਦਾ ਆ। ਯੂਰਪ ਦੇ ਵਿੱਚ ਐਗਜ਼ੈਕਟਲੀ ਸੇਮ ਪ੍ਰੋਬਲਮ ਆਈ ਸੀ, ਪਰ ਉਹਨਾਂ ਦੀ ਪ੍ਰੋਬਲਮ ਡਰਾਈਵਰ ਸ਼ਾਰਟੇਜ ਸੀਗੀ, ਨਾ ਕਿ ਗੈਸ ਦੀ ਸ਼ਾਰਟੇਜ। ਜੀ, ਇੱਥੇ ਪੁਤਿਨ ਜਿਹੜਾ ਆਲਰੇਡੀ ਉਹ ਧਮਕੀਆਂ ਦੇ ਰਿਹਾ ਵੀ ਅਸੀਂ ਕਰ ਦੇਣੀ ਆ ਉਸਨੂੰ ਮਹਿੰਗਿਆ। ਸੋ ਉਹ ਵੀ ਜਿੱਦਾਂ ਤੁਸੀਂ ਵੀ ਕਿਹਾ ਵੀ ਜੀਓਪੋਲੀਟੀਕਲ ਤਰੀਕੇ ਦੇ ਨਾਲ ਉਹ ਤਿਆਰੀ ਕਰ ਰਿਹਾ ਵੀ ਅਮਰੀਕਾ ਦੇ ਉੱਤੇ ਕਿੱਦਾਂ ਜਿਹੜਾ ਉਹ ਦਬਾਅ ਆ ਉਹ ਹੋਰ ਪਾਇਆ ਜਾਵੇ। ਸੋ ਚਿੰਤਾ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਸਾਰੇ ਲੋਕਾਂ ਦੇ ਲਈ ਆਉਣ ਵਾਲੇ ਸਮੇਂ 'ਚ ਰਹੇਗਾ। ਸਿਲੈਕਟ ਕਮੇਟੀ ਜਿਹੜਾ 6 ਜਨਵਰੀ ਦੇ ਦੰਗਿਆਂ ਨੂੰ ਹਿੰਸਾ ਦੀ ਪੜਤਾਲ ਜਿਹੜੀ ਉਹ ਕਰ ਰਹੀ ਆ ਯੂਐਸ ਕੈਪੀਟਲ ਦੇ ਵਿੱਚ, ਉਹਨਾਂ ਨੇ ਇੱਕ ਸਾਬਕਾ ਜਸਟਿਸ ਡਿਪਾਰਟਮੈਂਟ ਦੇ ਮੁਲਾਜ਼ਮ ਉਹਨਾਂ ਨੂੰ ਹੁਣ ਸਬਪੀਨਾ ਕੀਤਾ ਹੈਗਾ ਆ। ਜੈਫਰੀ ਕਲਾਰਕ ਕਹਿੰਦੇ ਆ ਵੀ ਉਹਨਾਂ ਨੂੰ ਹੁਣ ਸੱਦਿਆ ਗਿਆ ਹੈਗਾ ਆ। ਹੁਣ ਆਉਣਗੇ ਕਿ ਨਹੀਂ ਉਹ ਵੱਖਰੀ ਗੱਲ ਆ। ਆਲਰੇਡੀ ਜਿਨ੍ਹਾਂ ਨੂੰ ਇਹਨਾਂ ਨੇ ਪਹਿਲਾਂ ਸਬਪੀਨਾ ਘੱਲੇ ਸੀਗੇ ਵੀ ਆ ਕੇ ਪੇਸ਼ ਹੋਵੋ, ਉਹਨਾਂ ਨੇ ਤਾਂ ਇਨਕਾਰ ਜਿਹੜਾ ਉਹ ਕਰ ਦਿੱਤਾ ਸੀ। ਇਸ ਦੇ ਉੱਤੇ ਵੀ ਜਿਹੜੀ ਸਿਲੈਕਟ ਕਮੇਟੀ ਆ ਉਹ ਦੇਖ ਰਹੀ ਆ ਵੀ ਕੀ ਕੋਈ ਲੀਗਲ ਐਕਸ਼ਨ ਜਿਹੜਾ ਉਹ ਲਿਆ ਜਾ ਸਕਦਾ ਆ ਉਹਨਾਂ ਨੂੰ ਇਸ ਕਮੇਟੀ ਦੇ ਸਾਹਮਣੇ ਜਿਹੜਾ ਉਹ ਪੇਸ਼ ਹੋਣ ਦੇ ਲਈ। ਸੋ ਕਹਿੰਦੇ ਵੀ ਜਿਹੜੇ ਜੈਫਰੀ ਕਲਾਰਕ ਆ ਇਹੀ ਇੱਕ ਜਸਟਿਸ ਡਿਪਾਰਟਮੈਂਟ ਦੇ ਅਧਿਕਾਰੀ ਸੀ ਜਿਨ੍ਹਾਂ ਨੇ ਇਹ ਕਿਹਾ ਸੀਗਾ ਵੀ ਇਸ ਫਰਾਡ ਕਲੇਮਸ ਦੀ ਜਿਹੜੀ ਆ ਉਹ ਪੜਤਾਲ ਜਿਹੜੀ ਉਹ ਕਰਨਗੇ, ਜਦ ਕਿ ਕਹਿੰਦੇ ਵੀ ਬਾਕੀ ਸਾਰਿਆਂ ਨੇ ਜਿਹੜੀ ਸੈਨੇਟ ਦੀ ਇੱਕ ਰਿਪੋਰਟ ਪਿਛਲੇ ਦਿਨਾਂ ਦੇ ਵਿੱਚ ਆਈ ਸੀ, ਉਹਨਾਂ ਨੇ ਕਿਹਾ ਸੀ ਵੀ ਟੋਟਲੀ ਗਲਤ ਹੈਗਾ ਆ। 2020 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਨੂੰ ਲੈ ਕੇ ਜਿਹੜੇ ਬੇਬੁਨਿਆਦ ਦੋਸ਼ ਜਿਹੜੇ ਉਹ ਲਾਏ ਜਾ ਰਹੇ ਆ। ਸੋ ਹੁਣ ਇਹ ਦੇਖਣਾ ਹੋਊਗਾ ਵੀ ਕਮੇਟੀ ਦੇ ਸਾਹਮਣੇ ਪੇਸ਼ ਹੁੰਦੇ ਆ ਕਿ ਨਹੀਂ, ਤੇ ਕੀ ਵਾਕਈ ਇਸ ਕਮੇਟੀ ਦੇ ਕੋਲ ਕੋਈ ਲੀਗਲੀ ਇਹ ਚਾਰਾਜੋਈ ਕੀਤੀ ਜਾ ਸਕਦੀ ਆ ਵੀ ਇਹਨਾਂ ਲੋਕਾਂ ਨੂੰ ਸਾਹਮਣੇ ਜਿਹੜਾ ਉਹ ਪੇਸ਼ ਕੀਤਾ ਜਾ ਸਕਣ ਤੇ ਸਵਾਲ ਜਵਾਬ ਜਿਹੜੇ ਹੋਣ। ਹਾਲ ਦੀ ਘੜੀ ਕਲਾਰਕ ਹੁਣਾਂ ਨੂੰ 29 ਅਕਤੂਬਰ ਨੂੰ ਇਸ ਪੈਨਲ ਦੇ ਸਾਹਮਣੇ ਇਸ ਚਿੱਠੀ ਦੇ ਵਿੱਚ ਪੇਸ਼ ਹੋ ਕੇ ਟੈਸਟੀਫਾਈ ਕਰਨ ਦੇ ਲਈ ਆਖਿਆ ਗਿਆ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਤੋਂ ਅੱਗ ਦੇ ਸੰਬੰਧ ਦੇ ਵਿੱਚ 700 ਦੇ ਕਰੀਬ ਫਾਇਰ ਫਾਈਟਰਸ ਜਿਹੜੇ ਆ ਉਹ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ। ਐਲੀਸਲ ਫਾਇਰ ਜਿਹੜੀ ਆ ਸੈਂਟਾ ਬਾਰਬਰਾ ਏਰੀਆ ਦੇ ਵਿੱਚ ਉਹਨੂੰ ਫਾਈਟ ਕਰ ਰਹੇ ਆ। ਉਹ ਹੁਣ ਇਸ ਟਾਈਮ ਵੱਧ ਕੇ 21 ਸਕੁਆਇਰ ਮਾਈਲ ਦੇ ਵਿੱਚ ਫੈਲ ਗਈ ਆ। ਸਿਰਫ 5 ਜਾਂ 6% ਹੀ ਕੰਟੇਨਡ ਹੋਈ ਹੈਗੀ ਆ। ਐਮਟਰੈਕ ਦੀਆਂ ਲਾਈਨ ਜਿਹੜੀਆਂ ਆ ਉਹ ਉਸ ਏਰੀਏ ਦੇ ਵਿੱਚ ਜਿਹੜੀਆਂ ਓਸ਼ਨ ਦੇ ਨਾਲ ਨਾਲ ਜਾਂਦੀਆਂ ਉਹਨਾਂ ਨੂੰ ਕਲੋਜ਼ ਕਰ ਦਿੱਤਾ ਗਿਆ ਆ। ਇਸੇ ਤਰ੍ਹਾਂ ਹਾਈਵੇ ਯੂਐਸ ਦਾ ਜਿਹੜਾ 101 ਆ ਉਹ ਇੱਕੋ ਇੱਕ ਲਾਰਜ ਹਾਈਵੇ ਹੈਗਾ ਜਿਹੜਾ ਉਸ ਸੈਕਸ਼ਨ ਦੇ ਥਰੂ ਜਾਂਦਾ, ਉਸ ਕੋਸਟ ਦੇ ਥਰੂ ਜਾਂਦਾ, ਉਸ ਨੂੰ ਵੀ ਕਈ ਜਗ੍ਹਾ ਦੇ ਉੱਤੇ ਖਾਸ ਕਰਕੇ ਜਿੱਥੇ ਰੈਂਚ ਆ ਜਾਂ ਰੂਰਲ ਕਮਿਊਨਿਟੀਜ਼ ਆ ਬੰਦ ਕਰ ਦਿੱਤਾ ਗਿਆ ਆ। ਕਾਫੀ ਘਰ ਇਹਦੀ ਲਪੇਟ 'ਚ ਆ ਸਕਦੇ ਆ। ਪ੍ਰੈਜ਼ੀਡੈਂਟ ਰੋਨਲਡ ਰੀਗਨ ਹੋਣਾ ਦਾ ਜਿਹੜਾ ਰੈਂਚ ਫਾਰਮ ਸੀਗਾ ਉਹ ਵੀ ਇਹਦੀ ਲਪੇਟ ਦੇ ਵਿੱਚ ਆ ਸਕਦਾ ਹੈਗਾ ਆ। ਸੋ ਨੈਸ਼ਨਲ ਵੈਦਰ ਸਰਵਿਸ ਨੇ ਵੀ ਜਿਹੜੀ ਆ ਵਾਰਨਿੰਗ ਦਿੱਤੀ ਆ ਵੀ ਉਸ ਏਰੀਏ ਦੇ ਵਿੱਚ ਨਹੀਂ ਕਿਸੇ ਨੂੰ ਡਰਾਈਵ ਕਰਨਾ ਚਾਹੀਦਾ ਕਿਉਂਕਿ ਧੂੰਆਂ ਵਗੈਰਾ ਬਹੁਤ ਹੈਗਾ ਆ। ਅੱਬਲ ਤਾਂ ਉਹਨੇ ਬੰਦੇ ਕੀਤਾ ਜਿਹੜੇ ਡਿਵਰਟ ਕੀਤੇ ਉਹ, ਪਰ ਦੂਰ ਦੂਰ ਤੱਕ ਜਿਹੜਾ ਧੂੰਆਂ ਆ ਉਹ ਦੇਖਿਆ ਜਾ ਸਕਦਾ। PG&E ਨੇ 23 ਕਾਉਂਟੀਜ਼ ਦੇ ਵਿੱਚ 24,000 ਕਸਟਮਰਾਂ ਦੀ ਬਿਜਲੀ ਬੰਦ ਕੀਤੀ ਸੀ। ਜੀ, ਉਹਨਾਂ ਨੇ ਕਿਹਾ ਸੀਗਾ ਵੀ ਵੀਰਵਾਰ ਨੂੰ ਕੱਟ ਸਕਦੇ ਆ, ਪਰ ਹੁਣ ਉਹਨਾਂ ਨੇ ਉਹ ਆંકੜਾ ਘਟਾ ਦਿੱਤਾ ਤੇ ਹੁਣ ਇਸ ਦੀ ਜਿਹੜੀ ਬਿਜਲੀ ਕੱਟ ਦੀ ਜਿਹੜੀ ਮਾਰ ਆ ਉਹ ਸਿਰਫ 12 ਕਾਉਂਟੀਜ਼ ਦੇ ਵਿੱਚ ਹੋਊਗੀ ਤੇ 24,000 ਤੋਂ ਘੱਟ ਕੇ ਹੁਣ 16,000 ਲੋਕ ਕਹਿੰਦੇ ਵੀ ਇਸ ਦੇ ਇਫੈਕਟ ਦੇ ਅਧੀਨ ਜਿਹੜੇ ਉਹ ਆ ਸਕਦੇ ਆ। ਕਹਿੰਦੇ ਵੀ ਪਹਿਲਾਂ ਦੇ ਨਾਲੋਂ ਹਾਲਾਤ ਜਿਹੜੇ ਉਹ ਥੋੜੇ ਜਿਹੇ ਸੁਧਰੇ ਆ। ਪਬਲਿਕ ਸੇਫਟੀ ਪਾਵਰ ਸ਼ਟ ਆਫ ਪ੍ਰੋਗਰਾਮ ਦੇ ਤਹਿਤ
ਜਿਹੜੇ ਆ ਇਹਨਾਂ ਨੇ ਇਹ ਦੱਸਿਆ ਹੈਗਾ ਆ। 12 ਤੋਂ 19 ਕਾਉਂਟੀਜ਼ ਇਹਨਾਂ ਨੇ ਪਹਿਲੋਂ ਕਿਹਾ ਸੀ, ਤੇ ਹੁਣ ਘਟਾ ਕੇ ਇਹਨਾਂ ਨੇ ਕਿਹਾ ਵੀ ਸਿਰਫ 12 ਕਾਉਂਟੀਜ਼ ਦੇ ਵਿੱਚ ਇਹ ਜਾਣ ਦੀ ਜਿਹੜੀ ਆਸਾਰ ਆ ਉਹ ਹੈਗੇ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਫੋਰਟ ਹੁੱਡ ਜਿਹੜਾ ਇੱਕ ਜਿਹੜਾ ਬੇਸ ਹੈਗਾ ਆ, ਫਸਟ ਕੈਵਲਰੀ ਡਿਵੀਜ਼ਨ ਜਿਹੜਾ ਆ, ਉੱਥੇ ਇੱਕ ਫੌਜੀ ਆ, ਉਸ ਦੀ ਲਾਸ਼ ਕਹਿੰਦੇ ਆ ਬਰਾਮਦ ਹੋਈ ਆ ਕੰਪਨੀ ਬੈਰਕਸ ਜਿਹੜੇ ਹੁੰਦੇ ਆ ਉਸ ਦੇ ਪਿੱਛੇ। ਸੋਲਜਰਸ ਕਹਿੰਦੇ ਵੀ ਸ਼ਨਿਚਰਵਾਰ ਨੂੰ ਲੱਭਿਆ ਗਿਆ ਸੀਗਾ, ਤੇ ਬਾਅਦ ਦੇ ਵਿੱਚ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ। ਹੋਰ ਇਸ ਦੇ ਬਾਰੇ ਜਿਹੜੀ ਆ ਆਰਮੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ, ਤੇ ਇਸ ਦੀ ਜਾਂਚ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਦਾਂ ਦੀਆਂ ਚਲੋ ਇਹ ਇੱਕ ਡਿਫਰੈਂਟ ਜਿਹੜੀ ਹੈ ਟੈਕਸਸ ਤੋਂ ਜਿਹੜੀ ਇਹ ਖਬਰ ਆ ਰਹੀ ਆ। ਇਸ ਤੋਂ ਪਹਿਲਾਂ ਵੀ ਆਰਮੀ ਦੇ ਨਾਲ ਕੁਝ ਖਬਰਾਂ ਜਿਹੜੀਆਂ ਆਈਆਂ ਸੀ, ਜਿਨ੍ਹਾਂ ਵਿੱਚ ਕਈ ਹੋਰ ਫੌਜੀਆਂ ਦੀ ਜਿਹੜੀ ਮੌਤ, ਕਈਆਂ ਦੇ ਸੁਸਾਈਡ ਜਾਂ ਕਈਆਂ ਨੂੰ ਮਾਰੇ ਜਾਣ ਦੀਆਂ ਜਿਹੜੀਆਂ ਖਬਰਾਂ ਵੀ ਪਹਿਲੋਂ ਆਈਆਂ ਸੀ। ਜੀ, ਅਗਲੀ ਖਬਰ ਜਿਹੜੀ ਆ ਉਹ ਸੋਸ਼ਲ ਸਪੈਂਡਿੰਗ ਦੇ ਸੰਬੰਧ ਦੇ ਵਿੱਚ ਆ। ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ, ਉਹਨਾਂ ਨੇ ਆਪਣੀ ਜਿਹੜੀ ਫਾਈਟ ਆ ਪੂਰੀ ਤੇਜ਼ ਰੱਖੀ ਹੋਈ ਆ। ਇਸ ਟਾਈਮ 96 ਦੇ ਕਰੀਬ ਜਿਹੜੇ ਪ੍ਰੋਗਰੈਸਿਵਸ ਜਿਹੜੇ ਡੈਮੋਕ੍ਰੇਟਸ ਆ ਉਹ ਹੈਗੇ ਆ, ਜਿਨ੍ਹਾਂ ਨੂੰ ਹੈਡ ਜਿਹੜੀ ਆ ਪ੍ਰੋਗਰੈਸਿਵ ਕਾਕਸ ਦੀ ਚੇਅਰ ਪ੍ਰਾਇਮਲਾ ਜੈਪਾਲ ਕਰ ਰਹੀ ਆ। ਪ੍ਰੋਗਰੈਸਿਵ ਜਿਹੜੇ ਆ ਕਾਂਗਰਸਮੈਨ ਜਾਂ ਕਾਂਗਰਸਵੂਮਨ, ਉਹ ਕਹਿੰਦੇ ਸੀ ਵੀ ਅਸੀਂ ਮੈਡੀਕੇਅਰ ਫਾਰ ਆਲ ਦੇ ਲਈ, ਜੇ ਸਾਰਿਆਂ ਲਈ ਨਹੀਂ ਵੀ ਹੋਣਾ, ਘੱਟੋ ਘੱਟ ਜਿਹੜੇ 50 ਸਾਲ ਤੋਂ ਉੱਪਰ ਦੇ ਆ ਉਹਨਾਂ ਦੇ ਲਈ ਅਵੇਲੇਬਲ ਹੋਣਾ ਚਾਹੀਦਾ, ਤੇ ਉਹਦੇ 'ਚ ਡੈਂਟਲ ਵਿਜ਼ਨ ਵਗੈਰਾ ਹੋਰ ਉਹਦੀ ਜਿਹੜੀ ਕਵਰੇਜ ਆ ਉਹ ਵਧਾਈ ਜਾਣੀ ਚਾਹੀਦੀ ਆ। ਪਰ ਜਿਸ ਤਰ੍ਹਾਂ ਇਹਨਾਂ ਨੇ ਡੈਪਟ ਸੀਲਿੰਗ ਨੂੰ ਲੈ ਕੇ ਬਹੁਤ ਹੀ ਜਿਹੜੇ ਐਨ ਬਾਰਡਰ ਲਾਈਨ ਤੇ ਜਾ ਕੇ ਉਹ ਐਕਸਟੈਂਡ ਹੋਈ ਹੈਗੀ ਆ ਡੈਪਟ ਲਿਮਿਟ, ਤੇ ਲੱਗਦਾ ਨਹੀਂ ਵੀ $3.5 ਟ੍ਰਿਲੀਅਨ ਦਾ ਜਿਹੜਾ ਇਨਫਰਾਸਟ੍ਰਕਚਰ ਬਿੱਲ ਆਉਣਾ ਆ ਉਹ ਪਾਸ ਹੋਊਗਾ। ਸੋ ਨੈਂਸੀ ਪਲੋਸੀ ਜਿਹੜੀ ਹਾਊਸ ਸਪੀਕਰ ਆ, ਉਹ ਕੋਸ਼ਿਸ਼ ਕਰ ਰਹੀ ਆ ਜਿਹੜੇ ਪ੍ਰੋਗਰੈਸਿਵ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਨਾਲ ਗੱਲਬਾਤ ਕਰਨ ਦੀ, ਵੀ ਜਿਹੜੇ ਤੁਹਾਨੂੰ ਕੁਛ ਨਾ ਕੁਛ ਜਿਹੜੇ ਤੁਹਾਡੇ ਮੁੱਦੇ ਆ ਉਹਨਾਂ ਨੂੰ ਕੱਟ ਕਰਨਾ ਪਊਗਾ। ਪਰ ਉਹ ਪੂਰੇ ਤਰ੍ਹਾਂ ਇਸ ਪੁਆਇੰਟ ਦੇ ਉੱਤੇ ਅੜੇ ਹੋਏ ਆ ਵੀ ਅਸੀਂ ਮੈਡੀਕੇਅਰ ਵਾਲੇ ਮੁੱਦੇ ਦੇ ਅਸੀਂ ਜਿਹੜਾ ਪਿੱਛੇ ਨਹੀਂ ਹਟਾਂਗੇ। ਪਰ ਹੁਣ ਤੁਸੀਂ ਦੇਖੋ ਆਉਣ ਵਾਲੇ ਦਿਨਾਂ 'ਚ ਵੋਟ ਪਊਗੀ ਵੀ ਕਿੱਥੇ ਸਿਚੁਏਸ਼ਨ ਜਾਂਦੀ ਆ। ਆਪਾਂ ਸਵੇਰੇ ਵੀ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਆ, ਉਹਨਾਂ ਦੀ ਜਿਹੜੀ ਰੇਟਿੰਗ ਡਾਊਨ ਆ, ਤੇ ਕੁਛ 3-4 ਮੁੱਦੇ ਹੈਗੇ ਆ। ਇੱਕ ਇਕੋਨਮੀ ਦਾ ਹੋ ਗਿਆ, ਇਨਫਰਾਸਟ੍ਰਕਚਰ ਦਾ ਹੋ ਗਿਆ, ਜੇ ਮੈਡੀਕੇਅਰ ਦੇ ਵਿੱਚ ਐਕਸਟੈਂਸ਼ਨ ਹੁੰਦੀ ਆ ਕਿਸੇ ਤਰ੍ਹਾਂ ਦੀ, ਤੇ ਉਹ ਜਿਹੜਾ ਆ ਫਿਰ ਉਹਨਾਂ ਦੀ ਰੇਟਿੰਗ ਨੂੰ ਕਾਫੀ ਵਧਾ ਸਕਦਾ ਹੈ। ਜੀ, 6 ਜਨਵਰੀ ਨੂੰ ਕੀਤੀ ਜਿਹੜੀ ਹਿੰਸਾ ਦੇ ਵਿੱਚ ਜਿਹੜੇ ਦੰਗਾਈ ਆ, ਉਹਨਾਂ ਦੇ ਵਿੱਚ 100ਵੇਂ ਬੰਦੇ ਨੇ ਆਪਣਾ ਜੁਰਮ ਜਿਹੜਾ ਆ ਉਹ ਕਹਿੰਦੇ ਕਬੂਲਿਆ ਹੈਗਾ ਆ। US ਕੈਪੀਟਲ ਦੇ ਵਿੱਚ ਜਿਹੜੀ ਹਿੰਸਾ ਕੀਤੀ ਸੀ, ਜੈਨੀ ਕਰਡ 37 ਸਾਲਾਂ ਦੀ ਆ, ਉਸਨੇ ਅੱਜ ਇਹ ਮੰਨਿਆ ਵੀ ਉਸਨੇ ਉੱਥੇ ਜਾ ਕੇ ਜਿਹੜੀਆਂ ਫੈਡਰਲ ਗਾਈਡਲਾਈਨਸ ਆ ਉਹਨਾਂ ਦੀ ਉਲੰਘਣਾ ਜਿਹੜੀ ਉਹ ਕੀਤੀ ਹੈਗੀ ਆ। ਸੋ ਹੁਣ ਤੱਕ 100 ਬੰਦੇ ਆ, ਉਹਨਾਂ ਨੇ ਦੋਸ਼ ਆਪਣੇ ਜਿਹੜੇ ਦਿੱਤੇ ਆ। ਕਈਆਂ ਨੂੰ ਆਲਰੇਡੀ ਜਿਹੜੀ ਸਜ਼ਾ ਆ ਉਹ ਹੋ ਚੁੱਕੀ ਆ। 9 ਮਹੀਨੇ ਇਸ ਹਮਲੇ ਨੂੰ ਜਿਹੜੇ ਉਹ ਹੋਏ ਆ। ਜਸਟਿਸ ਡਿਪਾਰਟਮੈਂਟ ਦੇ ਦੁਆਰਾ ਹੁਣ ਤੱਕ 635 ਜਾਣਿਆਂ ਦੇ ਖਿਲਾਫ ਜਿਹੜੇ ਚਾਰਜਿਸ ਆ ਉਹ ਲਿਆਂਦੇ ਗਏ ਆ, ਜਿਨ੍ਹਾਂ ਵਿੱਚੋਂ 100 ਜਾਣਿਆਂ ਨੇ ਦੋਸ਼ੀ ਜਿਹੜੇ ਗਿਲਟੀ ਪਲੀ ਜਿਹੜੇ ਉਹ ਕੀਤੇ ਆ। ਜੀ, ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਜਿਹੜੇ ਬੱਚੇ ਆ ਪ੍ਰੋਟੈਕਟਿਵ ਸਰਵਿਸਿਜ਼ ਦੇ ਵਿੱਚ ਹੁੰਦੇ ਆ, ਜਦੋਂ ਘਰ ਦੇ ਵਿੱਚ ਜਿਨ੍ਹਾਂ ਨਿਆਣਿਆਂ ਨੂੰ ਕੁੱਟਮਾਰ ਹੁੰਦੀ ਆ, ਜਾਂ ਫਿਰ ਜਦੋਂ ਪੁਲਿਸ ਵਾਲੇ ਸੋਸ਼ਲ ਸਰਵਿਸ ਵਾਲੇ ਉਹ ਬੱਚਿਆਂ ਨੂੰ ਲੈ ਜਾਂਦੇ ਆ, ਕਹਿੰਦੇ ਵੀ ਉਹਨਾਂ ਨੂੰ ਜਿੱਥੇ ਰੱਖਿਆ ਗਿਆ ਆ ਆਫਿਸਿਸ ਦੇ ਵਿੱਚ, ਉਹਨਾਂ ਦੀ ਕੰਡੀਸ਼ਨ ਬੜੀ ਮਾੜੀ ਆ। ਕਹਿੰਦੇ ਵੀ ਜਿਹੜੇ ਆਫਿਸ ਸਪੇਸ ਆ ਗਵਰਨਮੈਂਟ ਦੇ, ਉਹਦੇ ਵਿੱਚ ਹੀ ਬੱਚਿਆਂ ਨੂੰ ਰੱਖਿਆ ਗਿਆ। ਕਈ ਟੇਬਲਾਂ ਤੇ ਸੌਂਦੇ ਆ, ਕਈ ਥੱਲੇ ਸੌਂਦੇ ਆ, ਤੇ ਇਹ ਜਿਹੜੀ ਕੰਡੀਸ਼ਨ ਆ ਬਹੁਤ ਹੀ ਮਾੜੀ ਆ। ਸੋ ਇਦਾਂ ਦੀ ਕੰਡੀਸ਼ਨ ਨਹੀਂ ਹੋਣੀ ਚਾਹੀਦੀ। ਸੋਸ਼ਲ ਵਰਕਰ ਜਿਹੜੇ ਆ ਸੈਕਰਾਮੈਂਟੋ ਵੀ ਦੇ ਨਾਲ ਉਹਨਾਂ ਨੇ ਇੰਟਰਵਿਊ ਵੀ ਕੀਤੀ ਆ, ਕਹਿੰਦੇ ਵੀ ਨਹੀਂ, ਇਹਨੂੰ ਆਊਟ ਆਫ ਜਿਹੜਾ ਬਲੋ ਆਊਟ ਕੀਤਾ ਗਿਆ ਵੀ ਇੰਨਾ ਜ਼ਿਆਦਾ ਹੈ ਨਹੀਂ। ਪਰ ਇਹ ਖਬਰ ਜ਼ਰੂਰ ਕਾਫੀ ਵੱਡੀ ਬਣੀ ਆ ਵੀ ਜੇ ਤੁਸੀਂ ਪੇਰੈਂਟਸ ਦੇ ਕੋਲੋਂ ਬੱਚਿਆਂ ਨੂੰ ਲੈ ਕੇ ਆਏ ਆ, ਵੀ ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੁੱਟਮਾਰ ਜਾਂ ਕੋਈ ਉਹਨਾਂ ਦਾ ਹੁੰਦਾ ਸੀ, ਪਰ ਤੁਹਾਡੀ ਜਿਹੜੀ ਡਿਊਟੀ ਬਣਦੀ ਆ ਵੀ ਉਹਨਾਂ ਨੂੰ ਸਹੀ ਜਗ੍ਹਾ ਦੇ ਉੱਤੇ ਰੱਖਿਆ ਜਾਵੇ। ਤੇ ਜਿਹੜੀਆਂ ਪਿਕਚਰਸ ਆ ਉਹ ਵੀ ਰਿਲੀਜ਼ ਹੋਈਆਂ ਵੀ ਕਿਸ ਤਰ੍ਹਾਂ ਉਹ ਫਲੋਰ ਦੇ ਉੱਤੇ ਜਿਹੜੇ ਬੱਚੇ ਆ ਲੰਮੇ ਪਏ ਹੋਏ ਹੈਗੇ ਆ। ਜੀ, FDA ਇੱਕ ਈ-ਸਿਗਰਟ ਆ, ਉਹ ਪ੍ਰੋਡਕਟਸ, ਇੱਕ ਸੈਟ ਆਫ ਈ-ਪ੍ਰੋਡਕਟਸ ਆ, ਉਸ ਨੂੰ ਅਮਰੀਕਾ ਦੇ ਵਿੱਚ ਸੇਲ ਕਰਨ ਦੇ ਲਈ ਹਰੀ ਝੰਡੀ ਕਹਿੰਦੇ ਆ ਵੀ ਉਹ ਦੇਣ
ਜਿਹੜੀ ਉਹ ਜਾ ਰਹੀ ਹੈ। ਇਨਫੈਕਟ ਕਹਿੰਦੇ ਵੀ ਆਥੋਰਾਈਜ਼ ਉਹਨਾਂ ਨੇ ਕਰ ਦਿੱਤਾ ਆ। FDA ਦਾ ਕਹਿਣਾ ਆ ਵੀ ਇਸ ਈ ਸਿਗਰਟ ਦੇ ਜਿਹੜੇ ਫਾਇਦੇ ਆ, ਜਿਹੜੇ ਰਾਈਟ ਨਾਓ ਸਮੋਕਰਸ ਆ ਉਹਨਾਂ ਦੇ ਲਈ ਜ਼ਿਆਦਾ ਹੈਗੇ ਆ, ਜਿਹੜੇ ਡਾਇਰੈਕਟ ਤੰਬਾਕੂ ਸਮੋਕ ਕਰਦੇ ਨੇ ਸਿਗਰਟਸ ਦੇ ਜਿਹੜੇ ਉਹ ਜ਼ਰੀਏ, ਜਾਂ ਉਸ ਦੇ ਨਾਲੋਂ ਵੀ ਜਿਹੜਾ ਰਿਸਕ ਰਹਿੰਦਾ ਆ ਖਾਸ ਕਰਕੇ ਨਿਆਣਿਆਂ ਦੇ ਉੱਤੇ, ਜਾਂ ਕਹਿ ਲਓ ਵੀ ਯੂਥ ਆ ਉਸ ਦੇ ਉੱਤੇ, ਕਹਿੰਦੇ ਵੀ ਉਹਦੇ ਬੈਨੀਫਿਟ ਆਊਟਵੇ ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਇਹ ਆਥੋਰਾਈਜੇਸ਼ਨ ਈ ਸਿਗਰਟ ਡਿਵਾਈਸ ਤੇ ਉਸ ਦੇ ਨਾਲ 2 ਨਿਕੋਟੀਨ ਜਿਹੜੇ ਕਾਰਟਰੇਜ ਪ੍ਰੋਡਕਟਸ ਆ ਉਹਨਾਂ ਨੂੰ ਮਿਲਣ ਜਾ ਰਹੀ ਆ। ਬ੍ਰਾਂਡ ਨੇਮ ਵੂਸ ਜਿਹੜਾ ਆ, ਇਹ ਵੀ ਇੱਕ ਟਬਾਕੋ ਕੰਪਨੀ, RJ ਰੈਨਲਡਸ ਟਬਾਕੋ ਕੰਪਨੀ ਉਹਨਾਂ ਦਾ ਹੈਗਾ ਆ, ਉਸ ਦੇ ਉੱਤੇ ਆ। ਸੋ ਇਸ ਨੂੰ ਲੈ ਕੇ ਆਲਰੇਡੀ ਕਾਫੀ ਜ਼ਿਆਦਾ ਵਿਵਾਦ, ਕ੍ਰਿਟਿਸਿਜ਼ਮ ਵੀ ਜਿਹੜਾ ਆ ਉਹ ਕੀਤਾ ਜਾ ਰਿਹਾ ਆ ਵੀ ਇੱਕ ਅਡਿਕਟਿਡ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਬਚਾਉਣ ਦੇ ਲਈ ਜਿਹੜੇ ਨਿਆਣੇ ਆ, ਨੌਜਵਾਨ ਅਡਲਟ ਸਮੋਕਰਸ ਆ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਫਾਹੇ ਇੱਕ ਹਿਸਾਬ ਨਾਲ ਟੰਗਿਆ ਜਾ ਰਿਹਾ ਹੈਗਾ ਆ। ਸੋ ਇਹ ਆਲਰੇਡੀ ਆਪਾਂ ਨੂੰ ਪਤਾ ਹੈ ਵੀ ਜਿਹੜੇ ਫਲੇਵਰਡ ਸਿਗਰਟਸ ਆ ਉਹਨਾਂ ਦੀ ਮਾਰ ਸਕੂਲਾਂ ਤੱਕ, ਬੱਚਿਆਂ ਤੱਕ, ਨਾਬਾਲਗਾਂ ਤੱਕ ਬਹੁਤ ਜ਼ਿਆਦਾ ਜਿਹੜੀ ਉਹ ਮਾੜਾ ਪ੍ਰਭਾਵ ਜਿਹੜਾ ਉਹ ਪੈ ਰਿਹਾ ਆ। ਤੇ ਦੂਜੇ ਪਾਸੇ ਹੁਣ FDA ਅਜਿਹੀ ਈ ਸਿਗਰਟ ਨੂੰ ਉਹ ਅਪਰੂਵ ਕਰ ਰਹੀ ਆ, ਆਥੋਰਾਈਜ਼ ਕਰ ਰਹੀ ਆ ਇਹ ਸੈੱਲ ਕਰਨ ਦੇ ਲਈ। ਜੀ, ਅਗਲੀ ਖਬਰ ਬੇਕਰਸਫੀਲਡ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਬੇਕਰਸਫੀਲਡ ਸਿਟੀ ਨੂੰ ਜਿਹੜਾ ਆ 94.5 ਮਿਲੀਅਨ ਡਾਲਰ ਦਾ ਜਿਹੜਾ ਫੈਡਰਲ ਸਟਿਮੂਲਸ ਪੈਕੇਜ ਮਿਲਿਆ ਹੈਗਾ ਆ। ਇਹਦੇ ਨਾਲ ਜਿਹੜੇ ਸਿਟੀ ਆਫ ਬੇਕਰਸਫੀਲਡ ਦੇ ਜਿਹੜੇ ਮੇਅਰ ਆ ਉਹ ਕਹਿੰਦੇ ਵੀ ਇਹ ਸਾਡੇ ਲਈ ਇੱਕ ਤਰ੍ਹਾਂ ਨਾਲ ਗੇਮ ਚੇਂਜਰ ਹੋਊਗਾ। ਕਹਿੰਦੇ ਵੀ ਇਕਨੋਮਿਕ ਡਿਵੈਲਪਮੈਂਟ ਦੇ ਨਾਲ ਖਾਸ ਕਰਕੇ ਉਹ ਜਿਹੜੀਆਂ ਨੇਬਰਹੁੱਡਸ ਹੈਗੀਆਂ ਆ ਜਿਹੜੀਆਂ ਬਹੁਤ ਲੰਮੇ ਸਮੇਂ ਤੋਂ ਓਵਰਲੁਕਡ ਹੋਈਆਂ ਆ, ਉੱਥੇ ਆਪਾਂ ਕੰਮ ਕਰਨ ਦੇ ਲਈ ਕਾਮਯਾਬ ਹੋਵਾਂਗੇ। ਬੇਕਰਸਫੀਲਡ ਪਬਲਿਕ ਸੇਫਟੀ ਤੇ ਵਾਈਟਲ ਸਿਟੀ ਸਰਵਿਸਿਜ਼ ਨੇ ਇੱਕ ਸੇਲ ਟੈਕਸ ਜਿਹੜਾ ਆ ਉਹਨਾਂ ਨੂੰ 58 ਮਿਲੀਅਨ ਡਾਲਰ ਐਨੂਅਲੀ ਮਿਲਦਾ ਕਮਿਊਨਿਟੀ ਸਰਵਿਸ ਦੇ ਲਈ, ਪਰ ਇਹ ਜਿਹੜਾ ਪੈਸਾ ਆ ਉਹਨਾਂ ਨੂੰ ਐਕਸਟਰਾ ਮਿਲਿਆ ਆ। ਸੋ ਵੱਖ-ਵੱਖ ਪ੍ਰੋਜੈਕਟਸ ਜਿਹੜੇ ਆ ਉਹਦੇ ਲਈ ਇਹ ਜਿਹੜੇ ਜਿੰਨਾ ਵੀ ਇਹ ਪੈਕੇਜ ਮਿਲਿਆ ਆ ਉਹ ਲਾਇਆ ਜਾਊਗਾ। ਜੀ, ਸਮਾਂ ਜਿਹੜਾ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤਾ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਪਰ ਅੱਜ ਹਾਲੀਵੁੱਡ ਦਾ ਕੈਪਟਨ ਕਰਕ, ਜਿਸ ਦਾ ਅਸਲੀ ਨਾਮ ਵਿਲੀਅਮ ਸ਼ੈਟਨਰ ਆ, ਆਈ ਥਿੰਕ ਸਟਾਰ ਟਰੈਕ ਦੀ ਜਿਹੜੀ ਸੀਰੀਜ਼ ਦੇ ਵਿੱਚ ਕੈਪਟਨ ਕਰਕ ਦੇ ਨਾਲ ਕਾਫੀ ਮਸ਼ਹੂਰ ਹੋਇਆ ਸੀ। 90 ਸਾਲ ਦੀ ਉਮਰ ਦੇ ਵਿੱਚ ਇਸ ਨੂੰ ਜਿਹੜਾ ਸਪੇਸ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਆ। ਬੈਜ਼ੋਸ ਦੀ ਕੰਪਨੀ ਬਲੂ ਓਰੀਜਨ ਕੰਪਨੀ ਆ, ਉਸ ਦੇ ਰਾਕਟ ਦੇ ਵਿੱਚ ਸਵਾਰ ਹੋ ਕੇ ਇਸ ਨੇ ਸਪੇਸ ਅੰਤਰਿਕਸ਼ ਦਾ ਜਿਹੜੀ ਉਹ ਸੈਰ ਕੀਤੀ ਹੈਗੀ ਆ। ਜੀ, ਜੀ ਜੇ ਸਟਾਕ ਮਾਰਕੀਟ ਦੀ ਵੀ ਗੱਲ ਕਰਦੇ ਜਾਓ ਨਾਲ ਦੀ ਨਾਲ। ਜੀ, ਸੋ ਸਟਾਕ ਮਾਰਕੀਟ ਦੇ ਵਿੱਚ ਅੱਜ ਡਾਓ ਜੋਨਸ ਦੇ ਵਿੱਚ ਤਕਰੀਬਨ ਬਰਾਬਰ ਹੀ ਰਿਹਾ, ਕੱਲ ਦੇ ਨਾਲੋਂ ਸਿਰਫ ਅੱਧਾ ਪੁਆਇੰਟ ਹੀ ਜਿਹੜਾ ਉਹ ਥੱਲੇ ਗਿਆ। 34,300 ਤੇ 78 ਤੇ ਬੰਦ ਹੋਇਆ। S&P ਦੇ ਵਿੱਚ 13 ਪੁਆਇੰਟ ਵਧੇ, 4364 ਦੇ ਉੱਤੇ ਬੰਦ ਹੋਇਆ। ਨੈਸਡੈਕ 100 ਤੇ 6 ਪੁਆਇੰਟ ਵਧਿਆ, 14,571 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1792 ਪ੍ਰਤੀ ਆਉਂਸ ਰਹੀ। 10 ਈਅਰ ਯੀਲਡ 1.54% ਜਿਹੜੀ ਰਹੀ ਆ। ਬਿਟਕੋਇਨ ਦੀ ਕੀਮਤ 58,091 ਦੇ ਉੱਤੇ ਰਹੀ। ਜੀ ਬਿਲਕੁਲ, ਬਹੁਤ ਸਾਰੇ ਜਿਹੜੇ ਲੋਕਲ ਇਕੋਨੋਮਿਸਟ ਆ ਉਹ ਇਹ ਕਹਿ ਰਹੇ ਆ ਵੀ ਜਦੋਂ ਹੁਣ ਅਮਰੀਕਾ ਵਾਲੇ ਆਪਣੇ ਗੁਆਂਢੀ ਮੁਲਕ ਕੈਨੇਡਾ ਤੇ ਮੈਕਸੀਕੋ ਦਾ ਬਾਰਡਰ ਖੋਲ੍ਹਣਗੇ, ਇਹਦੇ ਨਾਲ ਜਿਹੜਾ ਇਕੋਨਮੀ ਦੇ ਉੱਤੇ ਬਹੁਤ ਬੜਾ ਅਸਰ ਪਊਗਾ। ਇਹ ਇਕੋਨਮੀ ਨੂੰ ਇੱਕ ਤਰ੍ਹਾਂ ਦੇ ਨਾਲ ਬੂਸਟ ਮਿਲੂਗਾ। $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 31 ਪੈਸੇ ਦੇ ਬਰਾਬਰ ਰਹੀ ਹੈ। $1 ਦੀ ਕੀਮਤ ਕੈਨੇਡਾ ਦੇ $1 ਤੇ 24 ਸੈਂਟ ਦੇ ਬਰਾਬਰ ਰਹੀ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ, ਹਰਜੋਤ ਸਿੰਘ ਨੂੰ ਆਗਿਆ ਦਿਓ। ਸਾਡੇ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।